ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਪਹਿਲਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਜਿਹੜਾ ਪਹਿਲੇ ਆਪਾਂ ਸੈਗਮੈਂਟ ਵਿੱਚ ਡਿਸਕਸ ਕੀਤਾ ਉਹ ਇਹ ਸੀ ਕਿ ਜੰਮੂ ਕਸ਼ਮੀਰ ਦੇ ਦੁਖਦਾਈ ਟਕਰਾਅ ਵਿੱਚ ਸਿੱਖ ਫੈਕਟਰ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਜਾ ਰਿਹਾ ਹੈ। ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬੜੇ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਅੱਜ ਦਾ ਜੋ ਅਗਲਾ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो जदों कोई भी पुछदा है कि उस खिते दी हालत की डायरैक्शन लेगी, हालत की है, किस डायरैक्शन च जाएगी जी। सो ज़ाहिर है कि अज पाकिस्तान दे भी जड़े वड्डे वड्डे उन्हां दे थिंकर और बड़े मकबूल टॉक शो गैस्ट ने ਉਹ ਤਾਂ ਹੁਣ ਜਿਹੜੇ ਨੇ ਉਹ ਕੋਟ ਕਰ ਰਹੇ ਨੇ ਹਦੀਸ ਨੂੰ ਜਾਂ ਕਿਸੇ ਨੂੰ ਕਿ ਇਹ ਵਕਤ ਆ ਗਿਆ ਔਰ ਗੱਲ ਇੱਧਰ ਨੂੰ ਜਾਏਗੀ, ਹੁਣ ਵੱਡਾ ਲਸ਼ਕਰ ਇੱਥੋਂ ਆਏਗਾ ਉੱਧਰ ਆਏਗਾ ਜੀ। ਮੈਂ ਸਮਝਦਾ ਵੀ ਜਦੋਂ ਕਿਸੇ ਖਿੱਤੇ ਦੀ ਸਿਚੁਏਸ਼ਨ ਇੰਨੀ ਤੇਜ਼ੀ ਦੇ ਨਾਲ ਬਦਲਦੀ ਹੈ ਔਰ ਇੰਨੀ ਅਨਸਰਟਨਟੀ ਹੁੰਦੀ ਹੈ ਸੋ ਕਈ ਵਾਰੀ ਤੁਸੀਂ ਗਰਾਊਂਡ ਦੇ ਉੱਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਸ ਨੂੰ ਐਕਸਪਲੇਨ ਨਹੀਂ ਕਰ ਪਾਉਂਦੇ ਜਾਂ ਇਹਨੂੰ ਸਮਝ ਨਹੀਂ ਪਾਉਂਦੇ ਜਾਂ ਇਸ ਦੇ ਵਿੱਚ ਜਿਹੜਾ ਉਹ ਧੁੰਦਲਾਪਨ ਹੁੰਦਾ ਫਿਰ ਜ਼ਾਹਰ ਹੈ ਤੁਸੀਂ ਪੇਸ਼ੀਨ ਗੋਈਆਂ ਤੇ ਜਾਂਦੇ ਹੋ, ਤੁਸੀਂ ਉਸ ਨੂੰ ਕਈ ਜਿਹੜੇ ਨੇ ਉਹ ਬੜਾ ਖੂਬਸੂਰਤ ਮੋੜ ਦੇ ਕੇ ਹੋਪ ਦੇ ਸਕਦੇ ਨੇ। ਕੁਛ ਉਹਨੂੰ ਉਹਦਾ ਕੀ ਅੰਦਾਜ਼ ਹੋਏਗਾ, ਜਿਵੇਂ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਜਿਹੜੇ ਫਿਜ਼ਿਸਟ ਨੇ ਦੁਨੀਆ ਦੇ ਨੋਬਲ ਲੌਰੀਏਟ ਨੇ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਵੀ ਇਸ ਵੇਲੇ ਬੜੀ ਵੋਲੇਟਾਈਲ ਸਿਚੁਏਸ਼ਨ ਹੈ, ਨਿਊਕਲੀਅਰ ਵਾਰ ਜਿਹੜਾ ਹੈ ਉਹ ਐਂਡ ਹੋ ਸਕਦੀ ਹੈ, 2 ਬਿਲੀਅਨ ਲੋਕ ਇਮੀਡੀਏਟਲੀ ਪ੍ਰਭਾਵਿਤ ਹੋਣਗੇ ਔਰ ਓਵਰ ਏ ਪੀਰੀਅਡ ਆਫ ਟਾਈਮ 1/4 ਜਿਹੜੇ ਨੇ ਉਹ ਡਿਊ ਟੂ ਫੂਡ ਸਕ੍ਰੈਸਿਟੀ, ਕਿਉਂਕਿ ਕਿਵੇਂ ਇਕੋਲੋਜੀ ਨੂੰ ਧਰਤੀ ਨੂੰ ਫੂਡ ਨੂੰ ਪ੍ਰਭਾਵਿਤ ਕਰੇਗਾ। ਸੋ ਇੱਕ ਪਾਸੇ ਇਹ ਜਿਹੜੇ ਨੇ ਅੰਦਾਜ਼ੇ ਔਰ ਤਬਸਰੇ ਵੀ ਹੋ ਰਹੇ ਨੇ, ਦੂਸਰੇ ਪਾਸੇ ਜਿਹੜੇ ਦੋਨੋਂ ਤਰਫ ਦੇ ਕਿਸਮ ਦੇ ਜਿਹੜੇ ਜਿਨ੍ਹਾਂ ਨੂੰ ਗੰਗ ਹੋ ਕਹਿੰਦੇ ਨੇ, ਜਿਹੜੇ ਪੁੱਠੀਆਂ ਛਾੜਾਂ ਮਾਰਨ ਵਾਲੇ ਨੇ, ਜਿਵੇਂ ਭੁਤਰੇ ਹੋਏ ਹਿੰਦੂ ਤਵੀ ਨੇ, ਉਹਨਾਂ ਨੂੰ ਤਾਂ ਫਿਰ ਇਹੀ ਹੁੰਦਾ ਮਿਟਾ ਦੇਂਗੇ, ਅਫਗਾਨਿਸਤਾਨ ਵੀ ਲੈ ਲੈਂਗੇ, ਬੰਗਲਾਦੇਸ਼ ਵੀ ਲੈ ਲੈਂਗੇ, ਇੰਡੋਨੇਸ਼ੀਆ ਵੀ ਲੈ ਲੈਂਗੇ, ਅਖੰਡ ਭਾਰਤ ਬਣਾ ਦੇਂਗੇ, ਮੁਰਦਿਆਂ ਦੇ ਉੱਤੇ ਬਣਾਓਗੇ ਲਾਸ਼ਾਂ ਤੇ ਤੁਸੀਂ ਜੀ ਉਹ ਸਵਾਦ ਦਾ ਢੇਰ ਹੋਏਗਾ, ਉਹਦੇ 'ਚ ਕੁਛ ਨਹੀਂ ਨਿਕਲਣਾ। ਇਸੇ ਤਰ੍ਹਾਂ ਦੂਸਰੇ ਪਾਸੇ ਵੀ ਨੇ ਜਿਹੜੇ ਮਜ਼ਹਬੀ ਤੌਰ ਤਰੀਕਿਆਂ ਦੇ ਨਾਲ ਆਪਣਾ ਜਿਹੜਾ ਉਹਨਾਂ ਨੇ ਜਿਸ ਕਿਸਮ ਦਾ ਵਿਸ਼ਵਾਸ ਬਣਾਇਆ ਉਸ ਨੂੰ ਉਹ ਜਿਹੜਾ ਉਹ ਅੱਗੇ ਤੋਰ ਰਹੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੀ ਖੇਡ ਜਿਹੜੀ ਉਸ ਖਿੱਤੇ 'ਚ ਖੇਡੀ ਜਾ ਰਹੀ ਹੈ ਇਹ ਇਹਨਾਂ ਅਖੌਤੀ ਸੁਪਰ ਪਾਵਰਸ, ਵਪਾਰੀ, ਧਨ ਦੇ ਵੀ ਵਪਾਰੀ, ਹਥਿਆਰਾਂ ਦੇ ਵੀ ਵਪਾਰੀ, ਜ਼ਹਿਰ ਦੇ ਵਪਾਰੀ, ਨਫ਼ਰਤ ਦੇ ਵਪਾਰੀ, ਹਿੰਸਾ ਦੇ ਵਪਾਰੀ, ਇਹ ਸਭ ਦੇ ਇਹ ਟ੍ਰੇਡ ਇਨ ਕਰਦੇ ਨੇ। ਇਹਨਾਂ ਦੇ ਲਈ ਇਨਸਾਨੀ ਵੈਲਿਊਜ਼, ਇਨਸਾਨੀ ਕਰਾਈਜ਼, ਇਨਸਾਨੀ ਬਲੱਡ ਕੋਈ ਮਤਲਬ ਨਹੀਂ ਰੱਖਦਾ। ਨਹੀਂ ਤਾਂ ਅੱਜ ਕਿਵੇਂ ਹੈ ਕਿ ਸੁਪਰ ਪਾਵਰਸ ਔਰ ਦੂਸਰਿਆਂ ਦੇ ਜਿਹੜੇ ਨੇ ਇਹ ਘਰਾਂ 'ਚ ਸੁੱਤੇ ਹੋਏ ਨੇ ਆਰਾਮ ਦੇ ਨਾਲ ਔਰ ਪਿਛਲੇ 5 ਅਗਸਤ ਨੂੰ 4 ਅਗਸਤ ਨੂੰ ਕਸ਼ਮੀਰ ਦੇ ਵਿੱਚ ਇਹ ਸ਼ੁਰੂ ਹੋ ਗਿਆ ਸੀ, ਪਿਛਲੇ ਆਲਮੋਸਟ 17-18 ਦਿਨ ਹੋ ਗਏ ਨੇ ਕਿ ਕਿਸ ਕਿਸਮ ਦਾ ਜਿਹੜੇ ਲੋਕ ਉੱਥੇ ਜੀ ਰਹੇ ਨੇ ਔਰ ਧਰਤੀ ਦੇ ਹੋਰ ਖਿੱਤਿਆਂ 'ਚ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ। ਇਹਨਾਂ ਨੇ ਤਾਂ ਇੱਕ ਵਿਦ ਅ ਸਟ੍ਰੋਕ ਆਫ ਦਾ ਪੈਨ ਕੋਈ ਪਾਲਿਸੀ ਬਣਾਣੀ ਹੈ ਫਿਰ ਉਸ ਕਿਸਮ ਦੇ ਆਪਣੇ ਉੱਥੇ ਏਜੰਟ ਛੱਡ ਦੇਣੇ ਨੇ, ਮੀਡੀਆ 'ਚ ਵੀ ਉਸ ਕਿਸਮ ਦੀਆਂ ਖਬਰਾਂ ਲਵਾ ਦੇਣੀਆਂ, ਉਸ ਕਿਸਮ ਦੇ ਹਥਿਆਰ ਇੱਕ ਪਾਸੇ ਸਰਕਾਰ ਨੂੰ ਵੇਚੇ ਹੁੰਦੇ ਨੇ ਜਿਨ੍ਹਾਂ ਨੇ ਉਹ ਹਥਿਆਰ ਇਸਤੇਮਾਲ ਕਰਕੇ ਆਪਣੇ ਲੋਕਾਂ ਨੂੰ ਮਾਰਨਾ, ਦੂਜੇ ਪਾਸੇ ਗੁਰੀਲਿਆਂ ਨੂੰ ਵੀ ਵੇਚੇ ਹੁੰਦੇ ਨੇ ਜਿਹੜੇ ਉਹਨਾਂ ਹਥਿਆਰਾਂ ਦੇ ਨਾਲ ਸਰਕਾਰ ਦੇ ਮੁਲਾਜ਼ਮਾਂ ਨੂੰ ਮਾਰ ਰਹੇ ਹੁੰਦੇ ਨੇ ਜਾਂ ਆਪਣੇ ਲੋਕਾਂ ਨੂੰ ਮਾਰ ਰਹੇ ਹੁੰਦੇ ਨੇ। ਇਹ ਦੋਨਾਂ ਨੂੰ ਹੀ ਹਥਿਆਰ ਵੇਚ ਕੇ ਜਿਹੜੇ ਨੇ ਉਹ ਪੀਜ਼ਾ ਖਾ ਰਹੇ ਹੁੰਦੇ ਨੇ ਕਿ ਜੀ ਅਸੀਂ ਵੀ ਆਰ ਵੈਰੀ ਸਕਸੈਸਫੁਲ। ਇਹਨਾਂ ਦੀਆਂ ਜੇ ਤੁਸੀਂ ਇਹਨਾਂ ਦਾ ਨੈਟਵਰਕ ਦੇਖੋ ਤੇ ਅੱਗੋਂ ਪ੍ਰਾਈਵੇਟ ਆਰਮੀਜ਼ ਅਫਰੀਕਾ ਦੇ ਕਿੰਨੇ ਦੇਸ਼ ਇਹਨਾਂ ਨੇ ਦੱਬੇ ਹੋਏ ਨੇ, ਸੀਅਰਾ ਲਿਓਨ ਹੈ ਉੱਥੇ ਪ੍ਰਾਈਵੇਟ ਆਰਮੀਜ਼ ਨੇ ਕਿਉਂਕਿ ਹੀਰੇ ਨੇ ਉੱਥੇ ਔਰ ਲੋਕ ਜਿਹੜੇ ਨੇ ਗੁਰਬਤ ਔਰ ਗਰੀਬੀ ਦੇ ਮਾਰੇ ਹੋਏ ਰਹਿੰਦੇ ਨੇ। ਹੁਣ ਇੱਕ ਹੋਪ ਜਿਹੜੀ ਉੱਥੇ ਜ਼ਾਹਰ ਕੀਤੀ ਜਾ ਰਹੀ ਸੀ, ਜ਼ਾਹਰ ਹੈ ਅਸੀਂ ਵੀ ਹੋਪਫੁਲ ਸੀ ਔਰ ਹਾਂ ਅਜੇ ਵੀ ਕਿ ਦੇਖੋ ਇਹਦੇ ਚੋਂ ਕਿ ਭਾਈ ਅਮਰੀਕਾ ਨੇ ਫੈਸਲਾ ਕੀਤਾ ਔਰ ਟਰੰਪ ਦੀ ਕੈਂਪੇਨ ਵੀ ਸੀ ਔਰ 18 ਸਾਲ ਲੰਬੀ ਅਮਰੀਕਾ ਦੀ ਜੰਗ ਬਣ ਗਈ 2020 ਜਿਹਨੇ ਫਿਰ ਰਨ ਕਰਨਾ ਔਰ ਜ਼ਾਹਰ ਹੈ
ਕਿ ਇਹ ਸੀ ਕਿ ਸਤੰਬਰ ਮਹੀਨੇ ਦੇ ਵਿੱਚ ਜਿਹੜੀ ਤਾਲਿਬਾਨ ਦੇ ਨਾਲ ਗੱਲਬਾਤ ਦੇ 7 ਦੌਰ ਮੁਕੰਮਲ ਹੋ ਕੇ 8ਵਾਂ ਚੱਲ ਰਿਹਾ ਜੀ ਇਹਨਾਂ ਦਾ ਜ਼ਾਲਮੇ ਖਲੀਲਜ਼ਾਦ ਜਿਹੜਾ ਇਹਨਾਂ ਦਾ ਰਿਪਰੈਜ਼ੈਂਟੇਟਿਵ ਹੈ, ਜਿਹੜਾ ਖੁਦ ਅਫਗਾਨ ਹੈ, ਹਾਲਾਂ ਪ੍ਰੋ ਇੰਡੀਆ ਹੈ, ਉਹ ਉਹਨੂੰ ਫਾਈਨਲ ਟੱਚ ਦੇ ਰਿਹਾ ਹੈ। ਔਰ ਇਹ ਸਾਰੇ ਨੂੰ ਅਚਾਨਕ ਅੱਜ ਅਸੀਂ ਦੇਖਦੇ ਹਾਂ, ਕਿਉਂਕਿ ਇੱਕ ਸ਼ਰਤ ਜਿਹੜੀ ਜਿੰਨਾ ਕੁ ਮੈਂ ਸਮਝ ਸਕਿਆ ਇਹ ਸਾਰੇ ਜੋ ਮੀਡੀਆ ਚ ਆਉਂਦਾ ਹੈ, ਪਤਾ ਨਹੀਂ ਬਿਹਾਈਂਡ ਡੋਰਸ ਕੀ ਹੋ ਰਿਹਾ ਹੈ ਜੀ ਕਿ ਤਾਲਿਬਾਨ ਦੀ ਇੱਕ ਸ਼ਰਤ ਰਹੀ ਹੈ ਕਿ ਮੁਕੰਮਲ ਵਿਦਡਰਾਅਲ ਅਮਰੀਕਾ ਦੀ ਅਫਗਾਨਿਸਤਾਨ ਚੋਂ। ਔਰ ਉਹਨਾਂ ਨੇ ਕਿਹਾ ਜੀ ਉਸ ਤੋਂ ਬਾਅਦ ਅਸੀਂ, ਹਾਲਾਂ ਉਹਨਾਂ ਨੇ ਥੋੜਾ ਜਿਹਾ ਰਵੱਈਆ ਨਰਮ ਕੀਤਾ, ਉਹ ਜਿਹੜੀ ਅਬਦੁਲ ਗਨੀ ਹੈ ਉੱਥੇ ਜਾਂ ਅਸ਼ਰਫ ਗਨੀ ਹੈ, ਉਹਦੀ ਸਰਕਾਰ ਨਾਲ ਨਹੀਂ ਸੀ ਗੱਲਬਾਤ ਚਾਹੁੰਦੇ, ਪਰ ਉਹਨਾਂ ਨੇ ਕਿਹਾ ਵੀ ਠੀਕ ਹੈ, ਪਾਕਿਸਤਾਨ ਨੇ ਉਹਨਾਂ ਨੂੰ ਸੌਫਟ ਕੀਤਾ, ਪਾਕਿਸਤਾਨ ਨੂੰ ਫਰੰਟਲ ਰੋਲ ਦਿੱਤਾ ਹੈ ਅਮਰੀਕਾ ਨੇ ਕਿ ਵੀ ਠੀਕ ਹੈ, ਪਰ ਇੱਕ ਸ਼ਰਤ ਕਿ ਵੀ ਤੁਸੀਂ ਇੱਥੋਂ ਆਪਣਾ ਬੋਰੀਆ ਬਿਸਤਰਾ ਬੰਨੋ ਔਰ ਕੋਈ ਪ੍ਰੈਜ਼ੈਂਸ ਨਹੀਂ ਹੋਏਗੀ। ਹਾਲਾਂਕਿ ਜ਼ਾਹਰ ਹੈ ਕਿ ਜਿਹੜੇ ਵੈਸਟਡ ਇੰਟਰਸਟ ਨੇ ਜਿਹੜੇ ਇੱਥੇ ਵੀ ਨੇ, ਕਿਉਂਕਿ ਪਾਲਿਸੀ ਡੈਮੋਕ੍ਰੈਟਿਕਲੀ ਇਲੈਕਟਿਡ ਜਿਹੜੇ ਨੇ ਅਫੀਸ਼ੀਅਲ ਜਾਂ ਰਾਜਨੇਤਾ ਨਹੀਂ ਬਣਾਉਂਦੇ, ਸ਼ਾਇਦ ਵਾਈਟ ਹਾਊਸ ਵੀ ਨਹੀਂ ਬਣਾਉਂਦਾ, ਬਹੁਤ ਸਾਰਾ ਪ੍ਰਭਾਵ ਪੈਂਟਾਗਨ ਦਾ, ਫੌਜੀ ਹੈੱਡਕੁਆਰਟਰ ਦਾ ਜਾਂ ਇੰਟੈਲੀਜੈਂਸ CIA ਹੈੱਡਕੁਆਰਟਰ ਦਾ, ਜਿਹੜੇ ਦੇਖਦੇ ਨੇ ਸੋ ਕਾਲਡ ਉਹਨਾਂ ਦਾ ਨੈਸ਼ਨਲ ਇੰਟਰਸਟ ਕੀ ਹੈ। ਸੋ ਉਹਨਾਂ ਦੇ ਅੱਗੋਂ ਠੇਕੇਦਾਰ ਹੁੰਦੇ ਨੇ ਜਿਨ੍ਹਾਂ ਨੇ ਉਹਨਾਂ ਖਿੱਤਿਆਂ ਦੇ ਵਿੱਚ ਜਾ ਕੇ ਜਿੱਥੇ ਤਬਾਹੀ ਪਹਿਲਾਂ ਆਪ ਹੀ ਕਰਾਈ ਹੁੰਦੀ ਹੈ, ਫਿਰ ਉਹਨੂੰ ਰੀਬਿਲਡ ਕਰਨ ਦੇ ਨਾਂ ਥੱਲੇ ਠੇਕੇ ਲੈਣੇ ਹੁੰਦੇ ਨੇ। ਉਹਦੇ 'ਚ ਫਿਰ ਇਹਨਾਂ ਪੋਲੀਟੀਸ਼ੀਅਨਸ ਦੇ ਆਪਣੇ ਦੋਸਤ ਯਾਰ ਵੀ ਆਉਂਦੇ ਨੇ ਜਿਨ੍ਹਾਂ ਨੂੰ ਫਿਰ ਹੰਡਰਡਸ ਆਫ ਮਿਲੀਅਨਸ ਦੇ ਠੇਕੇ ਦਿੱਤੇ ਜਾਂਦੇ ਨੇ, ਉਹਦੇ 'ਚੋਂ ਪੈਸਾ ਬਣਦਾ। ਸੋ ਜ਼ਾਹਰ ਹੈ ਕਿ ਟਰੰਪ ਦੀ ਤਾਂ ਲਾਈਨ ਜਿਹੜੀ ਸੀ ਕਿ ਉਹ ਕੰਪਲੀਟ ਵਿਦਡਰਾਅਲ ਦੀ ਸੀ, ਔਰ ਉਸੇ ਹੀ ਕੰਟੈਕਸਟ ਦੇ ਵਿੱਚ ਇਮਰਾਨ ਖਾਨ ਉਹਨਾਂ ਦੀ ਅਮਰੀਕਾ ਵਿਜ਼ਿਟ ਵੀ ਹੋਈ। ਪਰ ਹੁਣ ਕੀ ਪ੍ਰੈਸ਼ਰ ਬਿਲਟ ਇਨ ਹੋ ਰਿਹਾ, ਕਿਉਂਕਿ ਇਹ ਇੰਡੀਆ ਵੀ ਨਹੀਂ ਸੀ ਚਾਹੁੰਦਾ ਕਿ ਅਮਰੀਕਾ ਅਫਗਾਨਿਸਤਾਨ ਚੋਂ ਨਿਕਲੇ, ਇਜ਼ਰਾਈਲ ਵੀ ਨਹੀਂ ਸੀ ਚਾਹੁੰਦਾ। ਪਾਕਿਸਤਾਨ ਦੀ ਪੋਜੀਸ਼ਨ ਮੈਨੂੰ ਇਸ ਬਾਰੇ ਪਤਾ ਨਹੀਂ ਹੈ, ਕਿਉਂਕਿ ਇਹ ਹੋ ਸਕਦਾ ਹੈ ਕਿ ਪਾਕਿਸਤਾਨ ਸਡਨ ਵਿਦਡਰਾਅਲ ਦੇ ਹੱਕ 'ਚ ਨਾ ਹੋਏ, ਇਨ ਫੇਜ਼ਸ, ਤਾਂ ਕਿ ਜਿਵੇਂ ਸੋਵੀਅਤ ਯੂਨੀਅਨ ਨੂੰ ਡਿਫੀਟ ਕਰਨ ਤੋਂ ਬਾਅਦ ਅਮਰੀਕਾ ਇੱਕਦਮ ਬਾਹਰ ਨਿਕਲ ਗਿਆ, ਉੱਥੇ ਕਿਸ ਕਿਸਮ ਦੀ ਸਿਵਲ ਵਾਰ ਹੋਈ ਔਰ ਉਹਦਾ ਬਰੰਟ ਪਾਕਿਸਤਾਨ ਨੂੰ ਵੀ ਝੱਲਣਾ ਪਿਆ। 4-5 ਮਿਲੀਅਨ ਜਿਹੜੇ ਨੇ ਉਹ ਰਿਫਿਊਜੀ ਆ ਕੇ ਪਾਕਿਸਤਾਨ 'ਚ ਬੈਠੇ ਔਰ ਉਹ ਸਾਰੇ 'ਚ ਦਹਿਸ਼ਤਗਰਦੀ ਪਾਕਿਸਤਾਨ ਦੀਆਂ ਬਰੂਹਾਂ ਤੋਂ ਦੇ ਅੰਦਰ ਵੀ ਆਈ। ਸੋ ਜ਼ਾਹਰ ਹੈ ਮੈਨੂੰ ਲੱਗਦਾ ਵੀ ਪਾਕਿਸਤਾਨ ਜਿਹੜਾ ਹੈ ਇਨ ਫੇਜ਼ਸ ਵਿਦਡਰਾਅਲ ਦੇ ਹੱਕ 'ਚ ਹੋਏਗਾ। ਲੇਕਿਨ ਹੁਣ ਜਿਸ ਕਿਸਮ ਦਾ, ਕਿਉਂਕਿ ਜੇ ਤੁਸੀਂ ਗੱਲਬਾਤ ਨੂੰ ਕਿਸੇ ਕੰਢੇ ਲਾਣਾ ਹੈ, ਇਹ ਤਾਂ ਉਹਨਾਂ ਦੀ ਪ੍ਰੀ ਕੰਡੀਸ਼ਨ ਹੈ ਤਾਲਿਬਾਨ ਦੀ, ਔਰ ਉਹ ਅਫਗਾਨ ਕੋਈ ਲੜਨ ਤੋਂ ਤਾਂ ਡਰਦੇ ਨਹੀਂ ਹੈ। ਉਹ ਕਹਿੰਦੇ ਠੀਕ ਹੈ 100 ਸਾਲ ਲੜਨਾ ਪਿਆ ਲੜਦੇ ਰਹਾਂਗੇ ਫਿਰ ਜੇ ਤੁਸੀਂ ਇਵੇਂ ਹੀ ਕਰਨਾ। ਪਰ ਜਿਹੜਾ ਅੱਜ ਇੱਕ ਪੂਰਾ ਇਹਦੇ ਤੇ ਟਰਨ ਵੱਜਿਆ ਟਰੰਪ ਦਾ, ਨੋ ਕੰਪਲੀਟ ਵਿਦਡਰਾਅਲ ਫਰਮ ਵਾਰ ਟੌਰਨ ਅਫਗਾਨਿਸਤਾਨ, ਟਰੰਪ ਉਹਨਾਂ ਦੀ ਕਿ ਭਾਈ ਅਸੀਂ ਉੱਥੋਂ ਮੁਕੰਮਲ ਵਿਦਡਰਾਅਲ ਨਹੀਂ ਕਰਾਂਗੇ, ਕਿਉਂਕਿ ਉਹਨਾਂ ਨੇ ਕਿਹਾ ਕਿ ਸਮਬਡੀ ਵਿਲ ਬੀ देयर ਟੂ ਮੇਕ ਸ਼ੋਰ ਤਾਲਿਬਾਨ ਡਜ਼ਨਟ ਰੀਗੇਨ ਕੰਟਰੋਲ। ਕਿ ਜੇ ਤੁਸੀਂ ਗੱਲਬਾਤ ਤਾਲਿਬਾਨ ਨਾਲ ਕਰ ਰਹੇ ਹੋ, 65-70% ਟੈਰੀਟਰੀ ਆਲਰੇਡੀ ਉਹਨਾਂ ਦੇ ਕੋਲ ਹੈ, ਹੁਣ ਉੱਤੋਂ ਕੋਈ ਫਰਿਸ਼ਤਾ ਆਏਗਾ ਤੁਹਾਡਾ ਅਮਰੀਕਾ ਦਾ ਵਾਈਟ ਕੋਟ ਪਾ ਕੇ ਤੇ ਮੂੰਹ ਦੇ ਉੱਤੇ ਵਾਈਟ ਪੇਂਟ ਲਾ ਕੇ ਜਿਹੜਾ ਅਫਗਾਨਾਂ ਨੂੰ ਜਾ ਕੇ ਰੂਲ ਕਰੇਗਾ। ਤੁਸੀਂ ਕਰਕੇ ਦੇਖ ਲਿਆ, ਜ਼ੋਰ ਲਾ ਲਿਆ ਸਾਰੇ ਫੌਜ ਰੱਖ ਕੇ ਨੈਟੋ ਦੇ ਨਾਲ ਜਾਂ ਦੂਜਾ। ਸੋ ਇਹ ਕਹਿਣਾ ਹੈ ਕਿ ਜੀ ਸਾਡੀ ਉੱਥੇ ਪ੍ਰੈਜ਼ੈਂਸ ਰਹੇਗੀ ਕਿ ਤਾਲਿਬਾਨ ਰੀਕੰਟਰੋਲ ਨਾ ਕਰਨ, ਜਾਂ ਤਾਂ ਇਹ ਗੱਲਬਾਤ ਫੇਲ ਹੋ ਗਈ ਹੈ ਫਾਈਨਲ ਰਾਊਂਡ 'ਚ, ਕੁਛ ਨਾ ਕੁਛ ਐਸਾ ਹੋਇਆ ਹੈ ਕਿ ਇਹਨਾਂ ਨੇ ਪੈਂਟਾਗਨ ਨੇ ਆਪਣੀ ਪੋਜੀਸ਼ਨ ਬਦਲ ਲਈ ਹੈ, ਤੇ ਜਾਂ ਇਹਨਾਂ ਦਾ ਫਾਈਨਲ ਟੈਕਟਿਕ ਹੈ ਤਾਲਿਬਾਨ ਨੂੰ ਡਰਾਉਣ ਦੇ ਲਈ ਕਿ ਜੀ ਅਦਰਵਾਈਜ਼ ਅਸੀਂ ਫਿਰ ਜਿਹੜਾ ਉਹ ਬਿਲਕੁਲ ਮੁੱਕ ਜਾਏਗੀ ਗੱਲ। ਉਹਨਾਂ ਨੂੰ ਕੀ ਫਰਕ ਪਏਗਾ। ਪਰ ਇਹਦੇ ਨਾਲ ਇਹ ਸਾਰੇ ਖਿੱਤੇ ਦੇ ਵਿੱਚ ਜਿਹੜਾ ਬਦਅਮਨੀ ਦਾ ਮਾਹੌਲ ਹੈ, ਜਿਹੜਾ ਲੱਗਦਾ ਸੀ ਵੀ ਇਹ ਵਿਦਡਰਾ ਹੋਣਗੇ, ਅਫਗਾਨ ਵਿਚਾਰੇ ਲੋਕ ਆਮ ਔਰ ਲੜਾਕੇ ਵੀ ਉਹਨਾਂ ਦੇ ਕਿੰਨੇ ਸਫ਼ਰ ਕਰ ਰਹੇ ਨੇ ਵੀ ਉਹਨਾਂ ਦੇ ਲਈ ਆਪਣੇ ਮੁਲਕ ਨੂੰ ਰੀਬਿਲਡ ਕਰਨ ਦਾ ਮੌਕਾ ਹੋਏਗਾ। ਅੱਜ ਟਰੰਪ ਦਾ ਬਿਆਨ ਤਾਂ ਇਸ ਸਾਰਿਆਂ ਨੂੰ ਹੋਰ ਪਾਸੇ ਹੀ ਲੈ ਜਾਂਦਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਐਗਜ਼ੈਕਟ ਵੀ ਵਿਲ ਆਲਵੇਜ਼ ਹੈਵ, ਐਗਜ਼ੈਕਟ ਵਰਡ ਨੇ ਕੋਟ ਅਨਕੋਟ, we will always have intelligence and we will always have somebody there, Trump told reporters at his Oval Office on Tuesday। ਹੁਣ ਅੱਜ ਮੰਗਲਵਾਰ ਹੈ, ਅੱਜ ਹੀ ਇਹ ਜਿਹੜੀ ਹੈ ਉਹਨਾਂ ਨੇ ਬੁੱਧਵਾਰ ਹੈ, ਬਟ ਕੱਲ ਮੰਗਲਵਾਰ ਸੀ, ਕੱਲ ਹੀ ਉਹਨਾਂ ਨੇ ਇਹ ਗੱਲਬਾਤ ਕੀਤੀ। ਸੋ ਤਾਂ ਹੀ ਰਿਪੋਰਟਿੰਗ ਅੱਜ ਦੀਆਂ ਅਖਬਾਰਾਂ 'ਚ ਹੋਈ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉੱਥੇ ਕੁਛ ਨਾ ਕੋਈ ਹੋਏਗਾ। ਹੀ ਵਾਜ਼ ਰਿਸਪੋਂਡਿੰਗ ਟੂ ਕੁਐਸਚਨਸ ਔਨ ongoing peace talks with Taliban in Afghanistan। Trump said he would like to look at various alternatives। फिर उन्हें
ਜਿਹੜੇ ਕੋਟ ਅਨਕੋਟ ਉਹਦੇ ਵਰਡ ਨੇ, ਜੀ one of the alternatives is going on right now. We are talking about a plan one ਕਿ ਅਸੀਂ ਗੱਲਬਾਤ ਕਰ ਰਹੇ ਹਾਂ ਤਾਲਿਬਾਨ ਨਾਲ, ਅਸੀਂ ਉਸ ਪਲਾਨ ਤੇ ਕੰਮ ਕਰ ਰਹੇ ਹਾਂ. I don't know whether or not the plan is going to be acceptable to me. ਹੁਣ ਇਹਦੇ 'ਚ ਵੀ ਉਹਨੇ ਇੱਕ ਡਿਸਟੈਂਸ ਖਿੱਚ ਦਿੱਤਾ ਹੈ ਕਿ ਵੀ ਜੇ ਉੱਥੇ ਗੱਲਬਾਤ ਦਾ ਰਾਉਂਡ ਮੁਕੰਮਲ ਹੋ ਜਾਂਦਾ ਹੈ, ਉਹ ਜੋ ਵੀ ਕਨਕਲੂਜਨ ਕਰਦੇ ਨੇ, ਟਰੰਪ ਨੇ ਆਪਣੀ ਵੀਟੋ ਰੱਖ ਲਈ ਹੈ ਜੀ ਕਿ ਐਕਸੈਪਟੇਬਲ ਟੂ ਮੀ ਔਰ ਨਾਟ, ਮਤਲਬ ਇਹ ਵੀ ਮੈਂ ਉਹਨੂੰ ਮਨਜ਼ੂਰੀ ਦਿਆਂਗਾ ਜਾਂ ਨਾ ਦਾਂਗਾ ਵੀਟੋ ਕਰ ਦਿਆਂਗਾ. ਜੀ ਮੇਬੀ ਇਟਸ ਨਾਟ ਗੋਇੰਗ ਟੂ ਬੀ ਐਕਸੈਪਟੇਬਲ ਟੂ them, ਪਰ ਨਾਲ ਉਹਨੇ ਕਿਹਾ ਕਿ ਜੀ ਹੋ ਸਕਦਾ ਹੈ ਜਿਹੜਾ ਫਾਈਨਲ ਨਿਕਲੇਗਾ ਹੀ ਡਰਾਫਟ ਤਾਂ ਜੇ ਉਹਨਾਂ ਨੂੰ ਐਕਸੈਪਟੇਬਲ ਹੋਏਗਾ, ਅਦਰਵਾਈਜ਼ ਤਾਂ ਡਰਾਫਟ ਹੋਏਗਾ ਹੀ ਨਹੀਂ. ਜੀ। ਪਰ ਇਹ ਉਹਨੇ ਆਪਣੀ ਵਨ ਅਪਮੈਨਸ਼ਿਪ ਇਹਦੇ ਤੇ ਕੀਤੀ ਹੈ. ਬਟ ਵੀ ਆਰ ਟਾਕਿੰਗ, ਗੱਲਬਾਤ ਅਸੀਂ ਕਰ ਰਹੇ ਹਾਂ. We have good talks going and we will see what happens. This is more than other presidents have done. ਇਸ ਤੋਂ ਇਹ ਲੱਗਦਾ ਹੈ ਵੀ ਇਹ ਜਿਹੜਾ ਸੀ ਕਿ ਸਤੰਬਰ ਦੇ ਵਿੱਚ ਕੋਈ ਐਗਰੀਮੈਂਟ ਆ ਜਾਏਗਾ ਸਾਹਮਣੇ ਔਰ ਟਰੰਪ ਫਿਰ ਆਪਣੀ ਪਿੱਠ ਤੇ ਥਾਪੀ ਦੇਗਾ. ਮੈਨੂੰ ਇਹ ਲੱਗਦਾ ਹੈ ਕਿ ਹਰਡਲਸ ਹੋ ਰਹੀਆਂ ਨੇ. ਜੀ ਇੰਡੀਆ ਵੀ ਆਪਣਾ ਪ੍ਰੈਸ਼ਰ ਕਿਤੇ ਨਾ ਕਿਤੇ ਐਗਜ਼ਰਟ ਕਰ ਰਿਹਾ ਹੈ. ਕੁਝ ਸਿਚੁਏਸ਼ਨਸ ਜਿਹੜੀਆਂ ਬਦਲੀਆਂ, ਹੋ ਸਕਦਾ ਹੈ ਵੀ ਇਹ ਜਿਹੜਾ ਕਸ਼ਮੀਰ ਦੇ ਮੁੱਦੇ ਦੇ ਉੱਤੇ ਸਾਰੀ ਲਾਈਨ ਹੈ ਇਹ ਵੀ ਇੱਕ ਫੈਕਟਰ ਹੋਏ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਪਾਕਿਸਤਾਨ ਦਾ ਇਹ ਸਾਰੇ 'ਚ ਕੀ ਰੋਲ ਹੋਏਗਾ ਜੇ ਹੁਣ ਕਸ਼ਮੀਰ 'ਚ ਆਈਬਾਲ ਟੂ ਆਈਬਾਲ ਫੌਜ ਦੀ ਲਾਈਨ ਚੱਲ ਰਹੀ ਹੈ. ਫਿਰ ਉਹ ਕਹਿੰਦਾ ਵੀ ਹੈਵ ਬ੍ਰੌਟ ਇਟ ਡਾਊਨ, ਵੀ ਆਰ ਬ੍ਰਿੰਗਿੰਗ ਸਮ ਆਫ ਆਵਰ ਟਰੂਪਸ ਬੈਕ, but we have to have a presence, Trump said, ruling out complete withdrawal of troops from Afghanistan. ਕਿ ਕੁਛ ਤਾਂ ਅਸੀਂ ਰੱਖਣਾ ਹੈ ਉੱਥੇ. ਜੀ ਇਹਦਾ ਮਤਲਬ ਇਹ ਹੈ ਕਿ ਇਹ ਗੱਲਬਾਤ ਸਿਰੇ ਚੜਨ ਦੀ ਘੱਟ ਸੰਭਾਵਨਾ ਹੈ. ਫਿਰ ਉਹਨੂੰ ਪੁੱਛਿਆ ਗਿਆ ਕਿ could we be back to where we were pre 9/11 with Taliban in complete and total control of Afghanistan. ਹੁਣ ਜਿਹੜੇ ਦੂਸਰੇ ਨੇ ਜਰਨਲਿਸਟ ਵਿੱਚ ਬਾੜੇ ਹੁੰਦੇ ਨੇ ਤਾਂ ਇਹ ਕਹਿਣਗੇ ਨਾ ਜੀ ਕਿ ਵੀ ਹੁਣ ਜੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹੋ, ਇਹ ਤਾਂ ਲੱਗ ਰਿਹਾ ਵੀ ਤੁਸੀਂ ਸਰੈਂਡਰ ਕਰ ਰਹੇ ਹੋ. ਕਿ ਇਹ 9/11 ਤੋਂ ਪਹਿਲਾਂ ਵਾਲੀ ਹਾਲਤ ਨਹੀਂ ਹੋਏਗੀ ਕਿ ਤਾਲਿਬਾਨ ਹੀ ਮੁਕੰਮਲ ਕੰਟਰੋਲ 'ਚ ਹੋਣਗੇ. ਸੋ ਇਹ ਕੈਚ ਸੀ ਇਹਦੇ 'ਚ ਸਵਾਲ 'ਚ. ਉਹ ਕਹਿੰਦਾ ਵੈਲ ਦੈਟ ਇਜ਼ ਵਾਟ ਵੀ ਹੈਵ ਟੂ ਵਾਚ. ਕਿ ਟਰੰਪ ਰਿਸਪੌਂਡਡ, ਐਂਡ ਇਫ the Taliban were really right in what they are saying, they would stop that from happening because they could stop that from happening very easily. ਹੁਣ ਉੱਥੇ ਉਹ ਥੋੜਾ ਜਿਹਾ ਲੀਵਰੇਜ ਦੇ ਰਿਹਾ ਟਰੰਪ ਨੂੰ ਜੀ ਕਿ ਵੀ ਉਹਨੇ ਕਿਹਾ ਜੀ ਅਸੀਂ US ਅਫਗਾਨ ਗਵਰਨਮੈਂਟ ਨਾਲ ਵੀ ਨੈਗੋਸ਼ੀਏਟ ਕਰ ਰਹੇ, we will see what happens from it, what is coming out of it. The Taliban would like to stop fighting us, they have lost a lot, but we'll see what happens. So ਇਹ ਜਿਹੜਾ ਪੋਸਚਰ ਹੌਸਟਾਈਲ ਵੀ ਨਹੀਂ ਹੈ ਟੋਟਲ, ਜੀ ਲੇਕਿਨ ਜਿਵੇਂ ਗੱਲਬਾਤ ਦੇ ਫਾਈਨਲ ਫੇਜ਼ ਤੇ ਜਿਹੜਾ ਉਹ ਸਾਰੇ ਨੂੰ ਸਮੇਟਣ ਦੀ ਲਾਈਨ ਹੈ, ਉਹਦੇ 'ਚ ਇੱਕ ਜਿਹਨੂੰ ਕਹਿੰਦੇ ਨੇ ਪਾਸਾ ਸੁੱਟਣਾ ਵੀ ਹੋ ਸਕਦਾ, ਕਿਉਂਕਿ ਉਹਦੇ 'ਚ ਉਹ ਇਹ ਕਹਿ ਰਿਹਾ ਹੈ the Soviet Union became Russia because of Afghanistan. ਇਹ ਗੱਲ ਸਮਝਦਾ ਟਰੰਪ ਜੀ ਕਿ ਸੋਵੀਅਤ ਯੂਨੀਅਨ ਗਾਇਬ ਹੀ ਹੋ ਗਿਆ ਦੁਨੀਆ ਦੇ ਨਕਸ਼ੇ ਤੋਂ ਅਫਗਾਨਿਸਤਾਨ ਦੀ ਵਜ੍ਹਾ ਕਰਕੇ, ਹੁਣ ਸਿਰਫ ਉਹ ਰਸ਼ੀਆ ਰਹਿ ਗਿਆ. That is what happened, very simple. They became Russia because of Afghanistan. Somebody would say, oh, well, would Russia go in? I said, if they want, let them. I think they tried that before, however, didn't work out too well. He told. ਇਹ ਉਹਨੇ ਜਾਇਬ ਵੀ ਲਿਆ ਜੀ ਕਿ ਦੇਖੋ ਸੋਵੀਅਤ ਯੂਨੀਅਨ ਹੁਣ ਇੱਕ ਫੀਅਰ ਇਹ ਵੀ ਹੈ ਨਾ ਜੀ, ਅਮਰੀਕਾ ਟੋਟਲ ਵਿਦਡਰਾ ਕਰਦਾ ਹੈ ਤੇ ਰਸ਼ੀਆ ਦਾ ਇਨਫਲੂਐਂਸ ਉੱਥੇ ਵੱਧ ਰਿਹਾ ਹੈ, ਰਸ਼ੀਆ ਨਾ ਅਫਗਾਨਿਸਤਾਨ 'ਚ ਵੜ ਜਾਏ. ਉਹ ਕਹਿੰਦਾ ਜਾਣ ਦਿਓ, ਪਹਿਲਾਂ ਵੀ ਤਾਂ ਗਏ ਸੀ, ਜੀ ਪਹਿਲਾਂ ਸੋਵੀਅਤ ਯੂਨੀਅਨ ਤੋਂ ਬਣ ਕੇ ਰਸ਼ੀਆ ਨਿਕਲੇ. ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸਬੂਤਾ ਅਮਰੀਕਾ ਬਣ ਕੇ ਉੱਥੋਂ ਨਿਕਲ ਰਹੇ ਹਾਂ, ਅਸੀਂ ਅਮਰੀਕਾ ਬਣ ਕੇ ਗਏ ਸੀ, ਅਮਰੀਕਾ ਤੋੜਵਾ ਕੇ ਤਾਂ ਨਹੀਂ ਆਏ, ਘੱਟੋ ਘੱਟ ਸਾਡੀ ਜਾਨ ਛਡਾਓ. ਸੋ ਇਸ ਦੇ ਵਿੱਚ ਤਾਂ ਜਿਹੜਾ ਉਹਨੇ ਫਿਰ ਉਹਨੇ ਕਿਹਾ we have been there for 18 years, it is ridiculous, we have taken it down a notch, we are at about 13,000 people right now, NATO has some troops there too, by the way we are having good discussions, we'll see what happens. So ਇਸ ਸਾਰੇ ਚੋਂ ਜਿਹੜਾ ਇਹ ਵਿਚਾੜ ਹੈ, ਲੇਕਿਨ ਇਹ ਕਹਿਣਾ ਜਿਹੜੀ ਕਿ ਅੱਜ ਹੈਡਲਾਈਨ ਬਣੀ ਹੈ ਜੀ ਕਿ ਇਹ ਟੋਟਲ ਵਿਦਡਰਾਲ ਨਹੀਂ ਹੋਏਗੀ, ਅਸੀਂ ਆਪਣੀ ਪ੍ਰੈਜ਼ੈਂਸ ਰੱਖਾਂਗੇ, ਜੀ ਇਹ ਮੇਰਾ ਖਿਆਲ ਹੈ ਤਾਲਿਬਾਨ ਨੂੰ ਮਨਜ਼ੂਰ ਨਹੀਂ ਹੋਏਗੀ. ਔਰ ਇਹ ਜਿਹੜਾ ਹੈ ਜਿਸ ਨੂੰ ਕਹਿੰਦੇ ਨੇ ਕਿ ਵੀ ਬੋਨ ਆਫ ਕੰਟੈਂਸ਼ਨ ਫਾਈਨਲ ਨੈਗੋਸ਼ੀਏਸ਼ਨ ਬਣ ਸਕਦੀ ਹੈ. ਪਰ ਕਸ਼ਮੀਰ ਦੇ ਹਵਾਲੇ ਨਾਲ ਟਰੰਪ ਨੇ ਇੱਕ ਵਾਰ ਫਿਰ ਆਪਣੀ ਮੀਡੀਏਸ਼ਨ ਦੀ ਗੱਲ
सामने लियांदी है। और क्योंकि G7 समिट हो रही है फ्रांस पेरिस, जी। और उन्होंने कहा मैं मोदी ਨੂੰ मिलना है वीकेंड ਤੇ, और मैं फिर उन्होंने कहा जी कश्मीर मैं डिस्कस करांगा। US President Donald Trump has said that he would discuss with Prime Minister Modi the situation in Kashmir and help ease the Indo-Pak tensions when they meet at the G7 summit in France this weekend। ਜੀ ਸੋ ਪਹਿਲਾਂ ਜਾਪਾਨ ਦੇ ਵਿੱਚ ਵੀ ਮੀਡੀਏਸ਼ਨ ਦੀ ਗੱਲ ਹੁਣੇ ਜਿੰਨਾ ਮਰਜ਼ੀ ਹਟਾ ਲਓ, ਕਹੋ ਜੀ ਨਹੀਂ ਜੇ ਬਾਈਲੈਟਰਲ ਨਹੀਂ ਤਾਂ ਯੂਨੀਲੈਟਰਲ ਹੀ ਹੈ, ਅਸੀਂ ਫੈਸਲਾ ਕਰਤਾ ਸਾਡਾ ਇੰਟਰਨਲ ਮੈਟਰ ਹੋ ਗਿਆ। ਉਹ ਟਰੰਪ ਕਹਿੰਦਾ ਮੈਂ ਕਰਨੀ ਹੈ ਗੱਲ ਕਰਨੀ ਹੈ ਗੱਲ। ਔਰ ਫਿਰ ਉਹਨੇ ਕਿਹਾ ਵੀ ਰਿਪੋਰਟਰਸ ਨਾਲ ਵਾਈਟ ਹਾਊਸ ਕੱਲ ਵਾਲੀ ਓਵਲ ਆਫਿਸ ਮੀਟਿੰਗ 'ਚ ਹੀ ਹੈ, ਜੀ ਉਹਨਾਂ ਨੇ ਇਹ ਕਿਹਾ ਕਿ ਵੀ ਹੀ ਵਾਸ ਹੈਪੀ ਟੂ ਟਰਾਈ ਐਂਡ ਹੈਲਪ ਕਾਮ ਦਾ ਸਿਚੁਏਸ਼ਨ ਇਨ ਕਸ਼ਮੀਰ amidst fresh Indo-Pak tensions after India revoked the special status of Jammu and Kashmir। और इस सारे चों I am going to be with Prime Minister Modi, I will be with him over the weekend in France। और Pakistan Prime Minister Khan was here just recently, I get along really well with both of them। Kashmir is a very tough situation, again उन्हें remind करवाया भी ये ਤੁਹਾਡੀ ਇੰਟਰਨਲ ਮੈਟਰ ਨਹੀਂ ਹੈ, ਟਫ ਸਿਚੁਏਸ਼ਨ US ਪ੍ਰੈਜ਼ੀਡੈਂਟ ਸੈਡ। ਜੀ ਔਰ ਉੱਥੇ ਉਹਨਾਂ ਨੇ ਕਿਹਾ ਵੀ ਉਹ ਇੰਡੀਆ ਔਰ ਪਾਕਿਸਤਾਨ ਬੜੀਆਂ ਗਨਸ ਹੈਵੀ ਆਰਮਸ ਯੂਜ਼ ਕਰ ਰਹੇ ਨੇ, ਐਂਡ ਇਟ ਹੈਜ਼ ਬੀਨ ਗੋਇੰਗ ਔਨ ਫॉर ਅ ਲੌਂਗ ਪੀਰੀਅਡ ਆਫ ਟਾਈਮ। ਇਹ ਕੋਈ ਅੱਜ ਦਾ ਨਹੀਂ, ਲੌਂਗ ਪੀਰੀਅਡ ਤੋਂ ਚੱਲ ਰਿਹਾ। ਸੋ ਯੂ ਨੋ ਆਈ ਥਿੰਕ we are helping the situation, but there is tremendous problem between those two countries, and I'll do the best I can mediate or do something। Great relationship with both of them, but they are not exactly friends at this moment, complicated situation। so ਜਿਵੇਂ ਉਹਦਾ ਸਟਾਈਲ ਹੈ ਉਹ ਸਿੰਪਲਿਸਟਿਕ ਨਹੀਂ ਹੁੰਦਾ, ਲੇਕਿਨ ਉਹਦੇ 'ਚ ਤੁਹਾਨੂੰ ਬਿਟਵੀਨ ਦਾ ਲਾਈਨਸ ਪੜ੍ਹਨਾ ਪੈਂਦਾ ਹੈ। ਇਹ ਵੀ ਉਹਨੇ ਕਹਿ ਦਿੱਤਾ ਕਿ ਜੀ ਮੇਰੇ ਦੋਨੋਂ ਹੀ ਦੋਸਤ ਨੇ, ਹੁਣ ਐਟ ਪਾਰ ਲੈ ਜਿਹੜੇ ਇੰਡੀਆ ਨੂੰ ਬਹੁਤ ਤਕਲੀਫ ਦਿੰਦਾ, ਉਹ ਤਾਂ ਕਹਿੰਦਾ ਸੀ ਅਸੀਂ ਹਾਈਫਨੇਟਡ ਬਣਾਇਆ ਹੈ ਇੰਡੀਆ ਪਾਕਿਸਤਾਨ ਨੂੰ, ਹਾਈਫਨ ਤੋੜੋ, ਵਿੱਚੋਂ ਤੋੜਤਾ ਇਹਨਾਂ ਨੇ ਇੰਡੀਆ ਨਾਲ ਸਪੈਸ਼ਲ ਨਿਊਕਲੀਅਰ ਟ੍ਰੀਟੀ, ਜਾਂ ਹੁਣ ਫੇਰ ਹਾਈਫਨ ਲੱਗ ਗਿਆ ਵਿਚਾਲੇ। ਜੀ ਇੱਕ ਤਾਂ ਉਹਨੇ ਇਹ ਦੂਜਾ ਉਹਨੇ ਕਿਹਾ ਕਸ਼ਮੀਰ ਬਹੁਤ ਕੰਪਲਿਕੇਟਡ ਹੈ, ਉੱਥੇ ਬੜੀਆਂ ਗਨਸ ਚੱਲਦੀਆਂ ਨੇ, ਬਹੁਤ ਹੋ ਰਿਹਾ। ਫਿਰ ਉਹਨੇ ਕਿਹਾ ਜੀ ਇਹਦੇ 'ਚ ਮੈਂ ਜਿਹੜਾ ਉਹ ਮੀਡੀਏਟ ਕਰ ਰਿਹਾ ਔਰ ਮੈਂ ਮੋਦੀ ਨਾਲ ਗੱਲ ਕਰਾਂਗਾ। ਸੋ ਇਹ ਇੱਕ ਪੋਜ਼ਿਟਿਵ ਲਾਈਨ ਹੈ ਕਿ ਅਜੇ ਤੱਕ ਟਰੰਪ ਜਿਹੜਾ ਹੈ ਉਹ ਮੀਡੀਏਸ਼ਨ ਦੀ ਲਾਈਨ ਨੂੰ ਘੱਟੋ ਘੱਟ ਟਵੀਟ ਦੇ ਵਿੱਚ ਤਾਂ ਲਿਖ ਰਿਹਾ। ਔਰ ਪਰ ਦੂਸਰੇ ਪਾਸੇ ਜਿਹੜਾ ਅਫਗਾਨਿਸਤਾਨ ਦੀ ਗੱਲ ਨਾਲ ਹੋਈ ਹੈ, ਇਸ ਤੋਂ ਇਹ ਗੱਲ ਹੀ ਸਾਹਮਣੇ ਆਉਂਦੀ ਹੈ ਕਿ ਵੀ ਉੱਥੇ ਕੀ ਹੋਏਗਾ, ਕੀ ਹੋ ਰਿਹਾ ਹੈ, ਲੋਕਲ ਘਾਟੀ ਦੇ ਵਿੱਚ ਕੀ ਸਿਚੁਏਸ਼ਨ ਬਣੀ ਹੋਈ ਹੈ, ਔਰ ਸਰਕਾਰ ਕਿਹੜੇ ਮੋਹਰੇ ਜਿਹੜੇ ਨੇ ਮੋਦੀ ਦੇ ਔਰ ਦੂਜੇ ਜਿਹੜੇ ਨੇ ਉਹ ਚੱਲਣਗੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਫਗਾਨਿਸਤਾਨ ਦੇ ਲੋਕ ਵੀ ਸਫਰ ਕਰ ਰਹੇ ਨੇ, ਕਸ਼ਮੀਰ ਦੇ ਵੀ ਕਰ ਰਹੇ ਨੇ। ਔਰ ਜੇ ਇਹ ਕਨਫਰੰਟੇਸ਼ਨ ਅਲਟੀਮੇਟਲੀ ਅੱਗੇ ਨੂੰ ਜਾਂਦੀ ਹੈ ਔਰ ਇਹ ਇੰਟਰਨੈਸ਼ਨਲ ਕਮਿਊਨਿਟੀ ਇਨ ਜਨਰਲ, ਅਮਰੀਕਾ ਇਨ ਪਾਰਟਿਕੂਲਰ ਆਪਣਾ ਰੋਲ ਨਹੀਂ ਅਦਾ ਕਰਦਾ, ਔਰ ਕਸ਼ਮੀਰ ਦਾ ਸੋਲੂਸ਼ਨ ਜਿਹੜਾ ਜੰਮੂ ਕਸ਼ਮੀਰ ਦਾ ਪਲੇਬਿਸਾਈਟ ਰਾਹੀਂ ਕਰਵਾਉਣ ਦਾ ਕੋਈ ਜਿਹੜਾ ਉਹ ਪ੍ਰੈਸ਼ਰ ਜਾਂ ਦਬਾਅ ਨਹੀਂ ਬਣਦਾ, ਤੇ ਉਸ ਖਿੱਤੇ ਦੇ ਵਿੱਚ ਬਹੁਤ ਬਲੱਡ ਸ਼ੈਡ ਹੋਏਗਾ। ਔਰ ਆਲਰੇਡੀ ਭਾਰਤੀ ਫੌਜ ਦੇ ਜ਼ੁਲਮਾਂ ਦੀਆਂ ਕਹਾਣੀਆਂ ਖੱਬਿਓਂ ਸੱਜਿਓਂ ਨਿਕਲ ਰਹੀਆਂ ਨੇ ਕਿ ਉੱਥੇ ਕੀ ਚੱਲ ਰਿਹਾ ਹੈ। ਮੈਂ ਸਮਝ ਸਕਦਾ ਹਾਂ, ਅਸੀਂ ਉਸ ਸਪੀਡ ਨੂੰ ਹੰਡਾਇਆ ਹੋਇਆ, ਉਹਨਾਂ ਦੇ ਜ਼ੁਲਮ ਦੇਖੇ ਹੋਏ ਨੇ ਕੀ ਹੁੰਦਾ ਹੈ। ਇਸ ਲਈ ਜਦੋਂ ਅੱਜ ਇੱਕ ਸੱਜਣ ਮੈਨੂੰ ਦੱਸਣਾ ਵੀ ਚਾਹੁੰਦੇ ਸੀ, ਮੈਂ ਕਿਹਾ ਜੀ ਮੈਨੂੰ ਤਾਂ ਇਹੀ ਹੈ ਵੀ ਉਹਦੇ 'ਚ ਤੁਸੀਂ ਹੁਣ ਕਸ਼ਮੀਰ ਕਹਿ ਰਹੇ ਹੋ, ਉਹਦੇ 'ਚ ਪੰਜਾਬ ਪਾ ਦਿਓ, ਤੇ ਫਿਰ ਇਹੀ ਕੁਛ ਅਸੀਂ ਸਹਿਆ ਹੋਇਆ। ਸਾਨੂੰ ਪਤਾ ਹੈ ਵੀ ਫੌਜ ਉੱਥੇ ਕੋਈ ਜਿਹੜੀ ਹੈ ਉਹ ਫੁੱਟਬਾਲ ਦਾ ਮੈਚ ਖੇਡਣ ਨਹੀਂ ਗਈ, ਉਹ ਲੋਕਾਂ ਦੇ ਖੂਨ ਦੀ ਹੋਲੀ ਖੇਡਣ ਵਾਸਤੇ ਗਈ ਹੈ। ਉਹਨਾਂ ਦੀ ਅਜ਼ਮਤ ਉਹਨਾਂ ਨੂੰ ਬੇਪਤ ਕਰਨ ਗਈ ਹੈ। ਔਰ ਜਿਵੇਂ ਉਹਨਾਂ ਦੇ ਇੱਕ ਇੰਟੈਲੀਜੈਂਸ ਚੀਫ ਨੇ ਕਿਹਾ ਸੀ ਕਿ ਰੱਬ देयर noses on the ground। ਬਿਲਕੁਲ ਡਾਕਟਰ ਸਾਹਿਬ, ਨੋ ਡਾਊਟ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੂਸਰਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਉਹਨਾਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਪਿਛਲੇ 6 ਸਾਲਾਂ ਤੋਂ TV 84 ਦੀ ਹਮਾਇਤ ਕਰ ਰਹੇ ਨੇ, ਸਪੋਰਟ ਕਰ ਰਹੇ ਨੇ। ਜਿਹੜੇ ਨਹੀਂ ਕਰ ਰਹੇ, ਅਸੀਂ ਉਹਨਾਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ TV 84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ
ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।